ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੇਮ ਕੈਲੀਫੋਰਨੀਆ ਦੇ ਵਿੱਚ ਐਟਮੋਸਫਿਕ ਰਿਵਰ ਨੂੰ ਲੈ ਕੇ ਫਲੱਡਸ ਨੂੰ ਲੈ ਕੇ ਉਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਕਾਫੀ ਅੱਜ ਬੇ ਏਰੀਏ ਦੇ ਵਿੱਚ ਸਾਰੀ ਰਾਤ ਮੀਂਹ ਪੈਂਦਾ ਰਿਹਾ ਤੇ ਸਵੇਰ ਤੋਂ ਮੀਂਹ ਤਾਂ ਘਟਿਆ ਪਰ ਥੰਡਰ ਸਟਾਰਮ ਬਹੁਤ ਜ਼ਿਆਦਾ ਜਿਹੜੇ ਆ ਲਾਈਟਨਿੰਗ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਆ। ਬਹੁਤ ਸਾਰੇ ਕੈਲੀਫੋਰਨੀਆ ਦੇ ਸਟੇਟ ਹਾਈਵੇਜ਼ ਬੰਦ ਰਹੇ ਆ। ਕੈਲੀਫੋਰਨੀਆ ਹਾਈਵੇ 101 ਕੱਲ ਕਾਫੀ ਲੰਮਾ ਸਮਾਂ ਬੰਦ ਰਿਹਾ ਗਿਲਰਾਏ ਦੇ ਲਾਗੇ। ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ ਸਕਾਟਸ ਵੈਲੀ ਦੇ ਲਾਗੇ ਹਾਈਵੇ 17 ਮਡ ਸਲਾਈਡ ਕਰਕੇ ਪੂਰੀ ਤਰ੍ਹਾਂ ਬੰਦ ਰਿਹਾ ਤੇ ਹੁਣ ਇਹ ਸਾਰਾ ਕੁਝ ਜੋ ਤਬਾਹੀ ਆ ਇਹ ਸਦਰਨ ਕੈਲੀਫੋਰਨੀਆ ਵੱਲ ਨੂੰ ਸ਼ੁਰੂ ਹੋ ਗਈ ਆ। ਮੋਂਟਸੇਲੋ ਜਿਹੜਾ ਏਰੀਆ ਆ ਕਾਰਪੈਂਟ ਏਰੀਆ ਕੈਲੀਫੋਰਨੀਆ ਦੇ ਵਿੱਚ ਉੱਧਰ ਹੁਣ ਜ਼ਿਆਦਾ ਮੀਂਹ ਪੈਣ ਕਰਕੇ ਫਲੱਡਿੰਗ ਸ਼ੁਰੂ ਹੋ ਗਈ ਆ। 5 ਸਾਲ ਪਹਿਲਾਂ ਐਗਜ਼ੈਕਟਲੀ 2018 ਦੇ ਵਿੱਚ ਮਡ ਸਲਾਈਡਿੰਗ ਫਲੱਡਿੰਗ ਉਸ ਏਰੀਏ ਦੇ ਵਿੱਚ ਹੋਈ ਸੀਗੀ। ਟੋਟਲ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ ਇਸ ਤੂਫਾਨ ਦੇ ਦੌਰਾਨ। 34 ਮਿਲੀਅਨ ਲੋਕ ਇਸ ਵੇਲੇ ਮੀਂਹ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਭਰੇ ਹੋਏ ਹੈਗੇ ਆ। ਗੜਗੱਚ ਜਿਹੜਾ ਮੀਂਹ ਪੈ ਰਿਹਾ ਤੇ ਕੈਲੀਫੋਰਨੀਆ ਦੀ ਪੋਪੂਲੇਸ਼ਨ 39-40 ਮਿਲੀਅਨ ਦੇ ਕਰੀਬ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਦੇ ਫੋਰਕਾਸਟਰਸ ਨੇ ਇਹ ਦੱਸਿਆ ਆ ਵੀ ਹੁਣ ਅੱਜ ਟਿਊਜ਼ਡੇ ਨੂੰ ਜਾਣੀ ਕਿ ਅੱਜ ਮੰਗਲਵਾਰ ਨੂੰ ਹਵਾਵਾਂ ਜਿਹੜੀਆਂ 60 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਸਕਦੀਆਂ। ਵੈਂਚੁਰਾ ਇਹ ਖਾਸ ਕਰਕੇ ਜੋ ਸਦਰਨ ਕੈਲੀਫੋਰਨੀਆ ਹੁਣ ਉਧਰ ਨੂੰ ਇਹ ਜਾ ਰਿਹਾ ਐਟਮੋਸਫੇਰਿਕ ਰਿਵਰ ਵੈਂਚੁਰਾ ਤੇ ਸੈਂਟਾ ਬਾਰਬਰਾ ਕਾਉਂਟੀਜ਼ ਲਾਸ ਐਂਜਲਸ ਦੇ ਜੋ ਲਾਗੇ ਹੈਗੀਆਂ ਉੱਥੇ ਇਹਦਾ ਜਿਹੜਾ ਕਾਫੀ ਹਵਾਵਾਂ ਤੇਜ਼ ਹੋਣਗੀਆਂ। ਜਿਹੜੇ ਐਕਸਪਰਟਸ ਆ ਉਹ ਕਹਿ ਰਹੇ ਆ ਵੀ ਆਲਰੇਡੀ $1 ਬਿਲੀਅਨ ਦਾ ਕੈਲੀਫੋਰਨੀਆ ਦੇ ਵਿੱਚ ਨੁਕਸਾਨ ਹੋ ਚੁੱਕਾ ਹੈਗਾ ਆ। 30,000 ਤੋਂ ਵੱਧ ਰੈਜ਼ੀਡੈਂਟਸ ਕੱਲ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਜੋ ਸੈਨ ਫਰਾਂਸਿਸਕੋ ਤੋਂ 70 ਮੀਲ ਸਾਊਥ 'ਚ ਆ ਉੱਥੋਂ ਉਹਨਾਂ ਲੋਕਾਂ ਨੂੰ ਇਵੈਕੂਏਸ਼ਨ ਆਰਡਰ ਜਾਰੀ ਕਰਤੇ ਸੀ। ਲੋਕਾਂ ਨੇ ਉੱਥੋਂ ਮੂਵ ਕਰਨਾ ਸ਼ੁਰੂ ਕਰਤਾ ਸੀ। ਸੈਨ ਫਰਾਂਸਿਸਕੋ ਦੀਆਂ ਕ੍ਰੀਕਸ ਵੀ ਬਹੁਤ ਜ਼ਿਆਦਾ ਜਿਹੜੀਆਂ ਭਰ ਗਈਆਂ। ਕਈ ਬੈਂਕਾਂ ਦੇ ਆਫਿਸਸ ਦੇ ਵਿੱਚ ਹੋਰ ਬਿਲਡਿੰਗਸ ਦੇ ਵਿੱਚ ਪਾਣੀ ਚਲਾ ਗਿਆ ਤੇ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਇੱਕ 5 ਸਾਲਾਂ ਦਾ ਬੱਚਾ ਜਿਹੜਾ ਆ ਉਹ ਇੱਕ ਕਾਰ ਦੇ ਵਿੱਚ ਹੀ ਰੁੜ ਗਿਆ ਤੇ ਹਜੇ ਤੱਕ ਨਹੀਂ ਲੱਭਿਆ। ਸੋ ਉਹਦਾ ਹਜੇ ਪਤਾ ਨਹੀਂ ਵੀ ਉਹ ਸਰਵਾਈਵ ਕਰ ਗਿਆ ਹੋਊਗਾ ਜਾਂ ਨਹੀਂ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਚੱਲ ਰਹੀ ਹੈਗੀ ਆ। ਹਜ਼ਾਰਾਂ ਹੀ ਲੋਕਾਂ ਨੂੰ ਘਰੋਂ ਬੇਘਰ ਜਿਹੜਾ ਇੱਕ ਹਿਸਾਬ ਦੇ ਨਾਲ ਹੋਣਾ ਪਿਆ ਆ। ਉਹਨਾਂ ਨੂੰ ਆਪੋ ਆਪਣੇ ਘਰ ਜਿਹੜੇ ਉਹ ਛੱਡ ਕੇ ਹੋਰ ਥਾਵਾਂ ਦੇ ਉੱਤੇ ਜਾਣਾ ਪਿਆ ਆ। ਕਈ ਮੌਤਾਂ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਆ। ਲੱਖਾਂ ਹੀ ਲੋਕ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਇਸ ਮੌਸਮ ਦੀ ਮਾਰ ਹੇਠ ਚੱਲ ਰਹੇ ਆ। ਇਹ ਵੀ ਨਹੀਂ ਆ ਵੀ ਇਹ ਜਿਹੜਾ ਮੀਂਹ ਆ ਇਹ ਪੈ ਕੇ ਹਟ ਗਏ ਆ। ਅਜੇ ਹੋਰ ਕਈ ਜਿਹੜੇ ਥੰਡਰ ਸਟਾਰਮਸ ਤੇ ਹੋਰ ਮੀਂਹ ਹੋਰ 2-3 ਜਿਹੜੀਆਂ ਐਟਮੋਸਫੇਰਿਕ ਰਿਵਰਸ ਦੀ ਚਰਚਾ ਚੱਲਦੀ ਰਹਿੰਦੀ ਆ ਉਹ ਇੱਦਾਂ ਦੇ ਮੀਂਹ ਹੋਰ ਪੈ ਸਕਦੇ ਨੇ। ਸੋ ਅੱਜ ਮਾਹੌਲ ਹੋਰ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਸੀਰੀਅਸ ਹੋ ਸਕਦਾ ਆ ਕਿਉਂਕਿ ਤੇਜ਼ ਹਵਾਵਾਂ ਦੇ ਨਾਲ ਬਹੁਤ ਸਾਰੇ ਜਿਹੜੇ ਇਸ ਟਾਈਮ ਰੁੱਖ ਨੇ ਦਰਖਤ ਨੇ ਉਹ ਡਿੱਗ ਰਹੇ ਨੇ ਤੇ ਉਹਦੇ ਕਰਕੇ ਬਿਜਲੀ ਦੇ ਨਾਲ ਨਾਲ ਲੋਕਾਂ ਦੀ ਪ੍ਰਾਪਰਟੀ ਤੇ ਉਹਨਾਂ ਦੀ ਜਾਨ ਨੂੰ ਵੀ ਜਿਹੜਾ ਖਤਰਾ ਆ ਉਹ ਬਣਿਆ ਪਿਆ ਆ। ਅੱਜ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਪਹਿਲਾਂ ਤੜਕੇ ਟੋਰਨੇਡੋ ਵਾਰਨਿੰਗਸ ਵੀ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਇਹ ਜਿਹੜੀ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਬਣੀ ਆ ਬਾਅਦ ਦੇ ਵਿੱਚ ਟੋਰਨੇਡੋ ਵਾਰਨਿੰਗ ਦੇਖੋ ਲੋਹੜਾ ਸਟਾਕਟਨ ਵਾਲੇ ਇਲਾਕੇ ਦੇ ਵਿੱਚ ਜਿਹੜੀ ਉਹ ਕੀਤੀ ਹੈ। ਇੱਥੇ ਕਦੀ ਟੋਰਨੇਡੋ ਆਉਂਦੇ ਨਹੀਂ ਆ। ਸੋ ਸੈਵਰਲ ਟੋਰਨੇਡੋ ਵਾਰਨਿੰਗ ਜਿਹੜੀਆਂ ਆ ਇਫੈਕਟਿਵ ਸਵੇਰੇ ਜਿਹੜੀਆਂ ਉਹ ਰਹੀਆਂ ਸੀਗੀਆਂ। ਸੋ ਬਹੁਤ ਤੇਜ਼ ਹਵਾਵਾਂ ਜਿਸ ਦੇ ਨਾਲ ਹੋਰ ਵੀ ਨੁਕਸਾਨ ਹੋ ਸਕਦਾ ਆ। ਨਦਰਨ ਕੈਲੀਫੋਰਨੀਆ ਦੇ ਅਜੇ ਵੀ ਕਈ ਸਕੂਲ ਡਿਸਟ੍ਰਿਕਟਸ ਨੇ ਆਪਣੇ ਸਕੂਲ ਜਿਹੜੇ ਉਹ ਬੰਦ ਰੱਖੇ ਆ। ਹਾਰਸ਼ ਵੈਦਰ ਦੇ ਜਿਹੜੇ ਉਹ ਚੱਲਦੇ ਆ ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਬੰਦ ਰੱਖੇ ਆ। ਸੋ ਕਹਿੰਦੇ ਵੀ ਲਿਸਟ ਤੁਸੀਂ ਆਪਣੀ ਉੱਥੇ ਚੈੱਕ ਕਰ ਸਕਦੇ ਆ। ਐਲਮੋ ਕ੍ਰੀਕ ਦੇ ਫਲੱਡ ਹੋਣ ਤੋਂ ਬਾਅਦ ਦੇ ਵਿੱਚ ਉਸ ਦੇ ਨਜ਼ਦੀਕੀ ਜਿਹੜੇ ਨੇਬਰਹੁੱਡਸ ਆ ਵੈਕਾਵਿਲ ਦੇ ਵਿੱਚ ਜਿਹੜਾ ਇਲਾਕਾ ਆ ਇਹ ਐਲਮੋ ਕ੍ਰੀਕ ਉਹ ਨੇਬਰਹੁੱਡਸ ਦੇ ਵਿੱਚ ਫਲੱਡਿੰਗ ਦਾ ਖਤਰਾ ਹੁਣ ਹੋਰ ਜ਼ਿਆਦਾ ਵੱਧ ਚੁੱਕਾ ਆ। ਉੱਥੇ ਹੋਰ ਵੀ ਜ਼ਿਆਦਾ ਹੁਣ ਮੀਂਹ ਜਿਹੜਾ ਨਾਲ ਦੇ ਨਾਲ ਤਾਬੜਤੋੜ ਪੈ ਰਿਹਾ ਹੈਗਾ। ਅਮੈਰੀਕਨ ਰਿਵਰ ਪਾਰਕਵੇ ਦੇ ਵਿੱਚ ਜਿਹੜੇ ਹੋਮਲੈਸ ਹੈਗੇ ਨੇ ਲੋਕ ਰਹਿ ਰਹੇ ਆ ਉਹ ਉੱਥੋਂ ਟਸ ਤੋਂ ਮਸ ਨਹੀਂ ਜਿਹੜੇ ਉਹ
ਹੋ ਰਹੇ। ਸੈਕਰਾਮੈਂਟੋ ਕਾਉਂਟੀ ਨੇ 150 ਬੈੱਡ ਹੋਰ ਐਡ ਕੀਤੇ ਆ। ਉੱਦਾਂ ਸਟੋਰਮਸ ਦੇ ਆਉਣ ਤੋਂ ਬਾਅਦ ਵੀ ਜਿਹੜੇ ਹੋਮਲੈਸ ਆ ਭਾਈ ਇੱਥੇ ਆ ਕੇ ਰਹਿ ਲਓ, ਪਰ ਜਿਹੜੇ ਕੁਛ ਹੋਮਲੈਸ ਆ ਆਪਣਾ ਉਹ ਥਾਂ ਛੱਡ ਕੇ ਜਾਣ ਨੂੰ ਰਾਜੀ ਨਹੀਂ ਹੈਗੇ। ਸਟੈਨਿਸਲਸ ਕਾਉਂਟੀ ਦੇ ਵਿੱਚ ਵੀ ਇਵੈਕੂਏਸ਼ਨ ਵਾਰਨਿੰਗਸ ਕੱਲ੍ਹ ਜਿਹੜੀਆਂ ਆ ਉਹ ਜਾਰੀ ਕੀਤੀਆਂ ਗਈਆਂ ਸੀਗੀਆਂ। ਸੋ ਕਈ ਥਾਵਾਂ ਦੇ ਉੱਤੇ ਪਾਣੀ ਜਿਹੜਾ ਆ ਉਹ ਜ਼ਿਆਦਾ ਚੜ੍ਹ ਕੇ ਆਇਆ ਪਿਆ ਆ, ਕਈ ਥਾਵਾਂ ਦੇ ਉੱਤੇ ਪਾਣੀ ਜਿਹੜਾ ਅਜੇ ਵੀ ਖਲੋਤਾ ਹੈਗਾ ਆ। ਸੋ ਇਹ ਸਾਰਿਆਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜਿਹੜੀ ਇਹ ਜ਼ਰੂਰਤ ਆ। ਅਤੇ ਮੀਂਹ ਦਾ ਕੰਮ ਅਜੇ ਰੁਕਿਆ ਨਹੀਂ। ਮੇਬੀ ਵਿੱਚ ਥੋੜ੍ਹੀ ਜਿਹੀ ਵਿਰਾਮ ਕਈ ਥਾਵਾਂ ਦੇ ਉੱਤੇ ਆਇਆ ਹੋਵੇ, ਪਰ ਮੀਂਹ ਲਗਾਤਾਰ ਜਿਹੜਾ ਉਹ ਪੈ ਰਿਹਾ ਆ। ਮਰਨ ਵਾਲਿਆਂ ਦੀ ਸੰਖਿਆ ਹੁਣ ਤੱਕ ਕੈਲੀਫੋਰਨੀਆ ਦੇ ਇਹਨਾਂ ਸਟੋਰਮਸ ਦੇ ਕਰਕੇ 15 ਤੱਕ ਜਾ ਪਹੁੰਚੀ ਆ। ਜੀ ਬਿਲਕੁਲ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜਾ ਟ੍ਰੈਫਿਕ ਆ ਉਹਦੇ ਉੱਤੇ ਵੀ ਬਹੁਤ ਅਸਰ ਪੈ ਰਿਹਾ ਹੈਗਾ। ਸੈਕਰਾਮੈਂਟੋ ਏਰੀਏ 'ਚ ਲੋਕ ਹਜੇ ਵੀ ਵੇਟ ਕਰ ਰਹੇ ਆ। ਉਹਨਾਂ ਦੇ ਘਰਾਂ ਦੇ ਅੱਗੇ ਜੋ ਟਰੀ ਡਿੱਗ ਪਏ ਸੀ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਜੋ ਸਟੇਟ ਦੇ ਇੰਪਲਾਈਜ਼ ਆ ਉਹ ਪਹੁੰਚਦੇ ਆ ਕਿ ਨਹੀਂ, ਹਜੇ ਤੱਕ ਉਹ ਨਹੀਂ ਪਹੁੰਚੇ ਹੈਗੇ। ਸੋ ਕਲਾਈਮੇਟ ਚੇਂਜ ਦੇ ਨਾਲ ਇਹ ਬਹੁਤ ਜ਼ਿਆਦਾ ਅਸਰ ਪਿਆ ਆ। ਤੇ ਫਲੈਸ਼ ਫਲੱਡ ਵਾਰਨਿੰਗ ਦੇ ਵਿੱਚ ਕੁਛ ਕੁ ਜੋ ਨੈਸ਼ਨਲ ਵੈਦਰ ਸਰਵਿਸਿਜ਼ ਵਾਲੇ ਆ ਉਹਨਾਂ ਨੇ ਪੁਆਇੰਟ ਦਿੱਤੇ ਆ ਵੀ ਜਦੋਂ ਵੀ ਫਲੈਸ਼ ਫਲੱਡ ਵਾਰਨਿੰਗ ਹੁੰਦੀ ਆ ਇਹ ਬਹੁਤ ਜਲਦੀ ਜਿਹੜਾ ਆ ਫਲੱਡ ਵੱਧ ਜਾਂਦਾ ਆ ਤੇ ਲੋਕਾਂ ਦੀਆਂ ਕਾਰਾਂ ਤੇ ਬੰਦਿਆਂ ਨੂੰ ਪੈਰਾਂ ਤੋਂ ਥੱਲੇ ਸਿੱਟ ਸਕਦਾ ਆ। ਸੋ ਉਹਦੇ ਵਿੱਚ ਜਦੋਂ ਕਿਤੇ ਪਾਣੀ ਚੱਲ ਰਿਹਾ ਤੇ ਵੜੋ ਨਾ। ਇਹ ਵਾਰ-ਵਾਰ ਉਹ ਕਹਿੰਦੇ ਆ ਵੀ ਹਰ ਸਾਲ ਅਮਰੀਕਾ ਦੇ ਵਿੱਚ 88 ਲੋਕ 88 ਦੇ ਕਰੀਬ ਲੋਕ ਫਲੈਸ਼ ਫਲੱਡ ਦੇ ਨਾਲ ਉਹਨਾਂ ਦੀ ਜਿਹੜੀ ਆ ਮੌਤ ਹੁੰਦੀ ਹੈਗੀ ਆ। ਸੋ ਉਹ ਤੋਂ ਜਿਹੜਾ ਆ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈਗਾ ਆ। ਤੇ ਅੱਜ ਜਿਹੜਾ ਸਦਰਨ ਕੈਲੀਫੋਰਨੀਆ ਆ ਉੱਧਰ ਜ਼ਿਆਦੇ ਜੋ ਅਸਰ ਹੋਊਗਾ। ਸੋ ਜੋ ਲੋਕ ਸਦਰਨ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ ਆ ਉਸ ਏਰੀਏ ਦੇ ਵਿੱਚ 8 ਮਿਲੀਅਨ ਤੋਂ ਲੈ ਕੇ 10 ਮਿਲੀਅਨ ਰੈਜ਼ੀਡੈਂਟਸ ਨੂੰ ਅਫੈਕਟ ਕਰ ਰਿਹਾ। ਉੱਧਰ ਮੱਡ ਸਲਾਈਡਸ ਬਹੁਤ ਕੁਛ ਫਲੱਡਿੰਗ ਹੋ ਰਹੀ ਆ ਮੋਂਟੇਸਿਲੋ ਏਰੀਏ ਦੇ ਵਿੱਚ। ਇੱਧਰ ਆਪਣੇ ਸੈਨ ਫਰਾਂਸਿਸਕੋ ਸੈਂਟਾ ਕਰੂਜ਼ ਏਰੀਏ ਦੇ ਵਿੱਚ ਆਪਟੂਸ ਟਾਊਨ ਦੇ ਵਿੱਚ ਬਹੁਤ ਸਾਰੇ ਜਿਹੜੇ ਘਰ ਆ ਉਹ ਕਹਿੰਦੇ ਵੀ ਉਹ ਟੁੱਟ ਗਏ, ਕਈ ਤਾਂ ਹੜ੍ਹ ਵੀ ਗਏ ਹੈਗੇ ਪਾਣੀ ਦੇ ਨਾਲ। ਸੋ ਇੱਦਾਂ ਦੀ ਜਿਹੜੀ ਅਪਡੇਟਸ ਆ ਰਹੀ ਆ। ਕੱਲ ਟ੍ਰੇਸੀ ਏਰੀਏ ਦੇ ਵਿੱਚ ਵੀ ਇੱਕ ਲੈਵੀ ਆ ਜੋ ਸਟਰੀਮ ਦੀ ਸੀ ਉਹ ਟੁੱਟ ਗਈ, ਉਹਦੇ ਨਾਲ ਕਾਫੀ ਫਲੱਡਿੰਗ ਹੋਈ ਆ। ਜੇ ਸਾਡੇ ਸਰੋਤੇ ਨੂੰ ਉਹਦੇ ਬਾਰੇ ਕੋਈ ਅਪਡੇਟ ਹੋਈ, ਕੱਲ ਰਾਤ ਦੀ ਖਬਰ ਸੀ 11 ਕੁ ਵਜੇ ਦੀ, ਤੇ ਜਰੂਰ ਤੁਸੀਂ ਉਹ ਸਾਂਝੀ ਕਰ ਦਿਓ ਕਿੰਨਾ ਕੁ ਅਸਰ ਪਿਆ ਹੈਗਾ। ਹੋਰ ਵੀ ਕੋਈ ਸਾਡਾ ਸਰੋਤਾ ਇਹਦੇ ਸੰਬੰਧ ਦੇ ਵਿੱਚ ਸਾਂਝੀ ਕਰਨਾ ਚਾਹੁੰਦਾ ਆ ਕਿੱਥੇ ਕੋਈ ਹਾਈਵੇ ਬੰਦ ਆ ਜਾਂ ਹਜੇ ਬਿਜਲੀ ਗਈ ਆ, ਬੈਡ ਆ ਵੈਦਰ, ਤੇ ਜਰੂਰ ਤੁਸੀਂ ਕਾਲ ਕਰਕੇ ਸਾਡੇ ਨਾਲ ਇਹ ਸਾਂਝਾ ਕਰ ਸਕਦੇ ਹੋ ਤਾਂ ਕਿ ਸਾਡੇ ਜਿਹੜੇ ਹੋਰ ਸਰੋਤੇ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ। ਜੀ ਬਿਲਕੁਲ ਜੀ, ਕਾਲ ਕਰਨਾ ਚਾਹੁੰਦੇ ਹੋ ਉਸ ਦੇ ਲਈ ਨੰਬਰ 408 272 5200 4082725200। ਕੁਝ ਸਮਾਂ ਪਹਿਲਾਂ ਸਾਨੂੰ ਇੱਕ ਟਰੱਕਰ ਨੇ ਜਿਹੜਾ ਦੱਸਿਆ ਸੀ ਆਕਸਨਰਡ ਇਲਾਕਾ ਜਿਹੜਾ ਐਲੇ ਵਾਲੇ ਪਾਸੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਉੱਥੇ ਈਸਟ ਬਾਉਂਡ 126 ਜਿਹੜਾ ਉਹ ਬੰਦ ਹੋਇਆ। ਉੱਥੇ ਮੱਡ ਸਲਾਈਡ ਹੋਈ ਸੀ, ਕਈ ਜਿਹੜੇ ਹਿੱਸੇ ਉਸ ਦੇ ਵਿੱਚ ਬੰਦ ਰਹੇ। ਕਹਿੰਦੇ ਵੀ ਸਾਰੀ ਰਾਤ ਉੱਥੇ ਉਹ ਫਸੇ ਰਹੇ ਆ। ਸੋ ਜਿਹੜੇ ਵੀ ਉਸ ਪਾਸੇ ਵੱਲ ਨੂੰ ਜਿਨ੍ਹਾਂ ਨੇ ਜਾਣਾ ਆ ਜਾਂ ਜਾ ਰਹੇ ਆ ਜਾਂ ਉੱਥੇ ਆ ਤੇ ਧਿਆਨ ਦੇ ਨਾਲ। ਇੱਧਰ ਜਿਹੜਾ ਹਾਈਵੇ 168 ਆ ਇੱਥੇ ਰੌਕ ਸਲਾਈਡਸ ਜਿਹੜੀਆਂ ਹੋਈਆਂ ਆ ਸ਼ੇਵਰ ਲੇਕ ਤੋਂ ਥੋੜ੍ਹਾ ਪਹਿਲਾਂ ਜਿਹੜੇ ਇੱਥੇ 4 ਲੇਨ ਜਿਸ ਨੂੰ ਆਖਿਆ ਜਾਂਦਾ ਹੈ ਉੱਥੇ ਉਹ ਰੌਕ ਸਲਾਈਡ ਦੇ ਕਰਕੇ ਉਹ ਵੀ ਰਾਹ ਜਿਹੜਾ ਉਹ ਬੰਦ ਹੋਇਆ ਪਿਆ ਸੀਗਾ। ਹੋਰ ਵੀ ਕਈ ਥਾਵਾਂ ਦੇ ਉੱਤੇ ਮੱਡ ਸਲਾਈਡਸ ਜਿਹੜੀਆਂ ਹੋਈਆਂ ਸੈਂਟਾ ਕਰੂਜ਼ ਦੀਆਂ ਪਹਾੜੀਆਂ ਵਾਲੇ ਥਾਵਾਂ ਦੇ ਉੱਤੇ ਵੀ ਕਈ ਥਾਵਾਂ ਦੇ ਉੱਤੇ ਇੱਦਾਂ ਦੀਆਂ ਮੱਡ ਸਲਾਈਡਸ ਜਿਹੜੀਆਂ ਉਹ ਦੇਖੀਆਂ ਗਈਆਂ, ਜਿਸ ਨੂੰ ਉੱਦਾਂ ਤਾਂ ਜਿਹੜੇ ਰਾਹਤ ਕਰਮਚਾਰੀ ਆ ਉਹ ਤਾਂ ਭਾਈ ਝੱਟ ਦੇ ਨਹੀਂ ਆ ਕੇ ਉੱਥੇ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਇਹ ਪ੍ਰੋਬਲਮ ਜਿਹੜੀ ਉਹ ਹੈਗੀ ਆ। ਉੱਧਰ ਓਰੇਗਨ ਦੇ ਇਲਾਕਿਆਂ ਦੇ ਵਿੱਚ ਵੀ ਇਹ ਰਿਪੋਰਟਸ ਜਿਹੜੀਆਂ ਉਹ ਆਈਆਂ ਸੀਗੀਆਂ ਕਿਉਂਕਿ ਮੀਂਹ ਦੀ ਮਾਰ ਸਾਰੇ ਪਾਸੇ ਜਿਹੜੀ ਇਸ ਟਾਈਮ ਪੈ ਰਹੀ ਹੈਗੀ ਆ। ਇੱਕ ਜਿਹੜੀ ਹਰਜੋਤ ਸਿੰਘ ਦੀ ਮਾੜੀ ਖਬਰ PG&E ਦੇ ਵੱਲੋਂ ਆ ਰਹੀ ਸੀ, ਉਹਨਾਂ ਦਾ ਇੱਕ ਐਮਰਜੈਂਸੀ ਕਰੂ 'ਚ ਕੰਮ ਕਰਨ ਵਾਲਾ ਜਿਹੜਾ ਬੰਦਾ ਆ ਉਸ ਦਾ ਦੇਹਾਂਤ ਹੋ ਗਿਆ। ਉਹ ਬਿਜਲੀ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਲਈ ਇੱਕ ਥਾਂ ਤੇ ਗਿਆ ਸੀ, ਇੱਕ ਹਾਦਸੇ ਦੇ ਵਿੱਚ ਉਸ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਆਪਾਂ ਕਈ ਵਾਰੀ ਨਾ ਐਵੇਂ ਔਖੇ ਵੀ ਹੋ ਜਾਂਦੇ ਆ ਵੀ ਸਾਡੀ ਬਿਜਲੀ ਨਹੀਂ ਆਈ। ਹੈ ਉਹ ਵੀ ਵਿਚਾਰੇ ਇਨਸਾਨ ਹੀ, ਦਿਨ ਰਾਤ ਲੱਗੇ ਹੋਏ ਨੇ। ਸੋ ਥੋੜ੍ਹਾ ਜਿਹਾ ਆਪਾਂ ਨੂੰ ਸਬਰ ਪੇਸ਼ੈਂਸ ਰੱਖਣਾ ਪੈਣਾ ਤੇ ਇਹੋ ਜਿਹੇ
ਮਾਹੌਲ ਦੇ ਲਈ ਆਪਣੇ ਆਪ ਨੂੰ ਜਿਹੜਾ ਉਹ ਰੈਡੀ ਰੱਖਣਾ ਪੈਣਾ ਆ ਵੀ ਜੇ ਬਾਈ ਚਾਂਸ ਬਿਜਲੀ ਚਲੀ ਜਾਵੇ ਤਾਂ ਆਪਾਂ ਕਿੱਦਾਂ ਉਸ ਦੇ ਵਿੱਚ ਸਰਵਾਈਵ ਕਰਨਾ ਹੈਗਾ ਆ। ਜੀ।